अस्सलाम वालेकुम की हाल चाल ने। उम्मीद करना तुसी सारे हसदे वसदे होवोगे। मैं हाँ शुजात आवान ते चढ़ते पंजाब तो वेखण वालियां नूं प्यार भरी सत श्री अकाल। वेलकम करना तुहानूं सारिआं नूं अज एक नवे दिन ते नवी वीडियो दे विच। इस टाइम मैं जा रहा वां चांबल मंदिर हैगा वे वादी असून ते बहुत ही दुश्वार रास्ता हैगा वे, बिल्कुल पथरीला सारा रस्ता हैगा वे। तुहानूं मेरे अकब दे नज़र आ रहा होएगा। ते चांबल मंदिर जिहड़ा हैगा वे इनदी हिस्टरी कुछ इस तरह हैगी है कि कम से कम 400-500 साल पुराना है मंदिर हैगा वे। ते घना जंगल हैगा वे, साइडां ते पहाड़ ही पहाड़ हैगे ने। ते इहदे नाल एक हिंदुआं दा पुराना तलाब भी हैगा जिंदे चो इशनान वगैरह करते सन। ते एक हिंदू नरसिंह नां ही एक बंदे दा जिस ये मंदिर भी बनाया आई ते नाल ही एक यूनिवर्सिटी भी बनाई आई। ते ये सारा अज विजिट करांगे ते मैं तुहानूं जिहड़ा है ना इहदी थोड़ी जी लोकेशन भी दिखाना वा। ਇਹ ਲੋਕੇਸ਼ਨ ਹੈ ਇਹਦੀ। ਇਹ ਸਾਰਾ ਤੁਹਾਨੂੰ ਪਹਾੜ ਹੀ ਪਹਾੜ ਨਜ਼ਰ ਆ ਰਿਹਾ। ਤੇ ਇਹ ਰਸਤਾ ਹੈਗਾ ਬਈ ਜਿਸ ਰਸਤੇ ਤੋਂ ਜਾਣਾ ਹੈ ਕਮ ਸੇ ਕਮ ਕੋਈ 2.5-3 ਮੀਲ ਜਿਹੜਾ ਹੈਗਾ ਨਾ ਪੈਦਲ ਸਫ਼ਰ ਹੈਗਾ ਵੇ ਜਿਹੜਾ ਕਰਨਾ ਹੈਗਾ ਵੇ। ਕਿਉਂਕਿ ਬਾਈਕ ਦੇ ਉੱਤੇ ਸਿੰਗਲ ਬੰਦਾ ਹੀ ਸਫ਼ਰ ਕਰ ਸਕਦਾ ਤੇ ਰਸਤਾ ਬਹੁਤ ਦੁਸ਼ਵਾਰ ਹੈਗਾ ਵੇ। ਤੇ ਮੇਰੇ ਨਾਲ ਇਸ ਵੀਡੀਓ ਦੇ ਵਿੱਚ ਮੇਰੇ ਭਾਈ ਮਲਕ ਸ਼ਾਹਿਦ ਅਮਾਨ ਤੇ ਮਲਿਕ ਮੁਦੱਸਰ ਉਹ ਮੇਰੇ ਨਾਲ ਨੇ ਇਸ ਵੀਡੀਓ ਦੇ ਵਿੱਚ। ਤੇ ਅੱਗੇ ਕਰੀਬ ਚੱਲ ਕੇ ਤੁਹਾਨੂੰ ਹੁਣ ਮੰਦਿਰ ਦੇ ਕੋਲ ਪਹੁੰਚ ਕੇ ਦਿਖਾਣਾ ਵਾ। ਤੇ ਇੱਥੋਂ ਇੱਕ ਵਾਰੀ ਤੁਹਾਨੂੰ ਇੱਕ ਸਾਈਡ ਤੇ ਹੋਰ ਵਿਊ ਵਿਖਾਣਾ ਇਹਦਾ ਜ਼ਰਾ। ਥੱਲੇ ਖਾਈ ਤੁਸੀਂ ਵੇਖੋ ਕਿੰਨੀ ਗਹਿਰੀ ਹੈਗੀ ਆ। ਇਹ ਸਾਰਾ पहाड़ है, दोनों तरफ इंतहाई खौफनाक जंगल हैगा वे। कोई इंसान इत्थे तुहानूं साडे अलावा नहीं नज़र आएगा। ते बारिश भी इस टाइम हल्की हल्की शुरू हो चुकी हैगी है। ते बाकी मज़ीद उत्थे पहुँच के तुहानूं हुण चांबल मंदिर दा विजिट करवाना वा। ਉਹ ਸਾਹਮਣੇ ਜਿਹੜਾ ਹੈਗਾ ਨਾ ਚਾਂਬਲ ਮੰਦਿਰ ਹੈਗਾ ਵੇ, ਉਸ ਜਗ੍ਹਾ ਤੇ ਜਿਹੜਾ ਹੈਗਾ ਜਾ ਰਿਹਾ ਮੈਂ। ਤੇ ਬਾਰਿਸ਼ ਵੀ ਤੁਹਾਨੂੰ ਨਜ਼ਰ ਆ ਰਹੀ ਹੈ, ਹੋ ਰਹੀ ਹੈ। मौसम भी बहुत ही अच्छा है ਤੇ बहुत ही मेहनत करके इस जगह ਤੇ ਪਹੁੰਚਿਆ ਹੈਗਾ ਮੈਂ ਸਪੈਸ਼ਲੀ ਇਹ ਵੀਡੀਓ ਬਣਾਉਣ ਵਾਸਤੇ। ਤੇ ਅਗਰ ਦਿਲ ਮੰਨੇ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਤੇ ਹੁਣ ਆਏ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਇਹ ਹੁਣ ਰਸਤਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਰਸਤਾ ਹੈਗਾ ਵੇ। ਇੱਥੇ ਸਿਰਫ ਪੈਦਲ ਪੋਸੀਬਲ ਹੈਗਾ ਵੇ। मेरा भाई मलक मुदस्सर अमान बाइक ते, क्योंकि सिंगल बंदा ही इत्थों बाइक ते जा सकता हैगा वे। मैं ते मलक शाहिद इस टाइम जिहड़ा हैगे नाल पैदल सफ़र कर रहे हैं। ते राइट साइड दे उत्ते तुसीं इह खाई वेखो। शाहिद भाई कैसा सफ़र हैगा? दुश्वार है लेकिन दुश्वार है। हाँ एडवेंचर हैगा पूरा। बारिश हो रही है सर। हाँ जी क्या बात है, बारिश आज तो मौसम भी बड़ा प्यारा बन गया। हालांकि जो ਅਸੀਂ ਨਿਕਲੇ ਆ ਉਸ ਟਾਈਮ ਧੁੱਪ ਹੈਗੀ ਸੀ ਉਸ ਪਾਸੇ ਜਿੱਥੋਂ ਅਸੀਂ ਆਏ ਆ, ਬਟ ਇੱਥੇ ਜਿਹੜਾ ਹੈਗਾ ਅਚਾਨਕ ਹੀ ਮੌਸਮ ਤਬਦੀਲ ਹੋ ਗਿਆ। शहर का जड़ा नंबर सही दोगला हो गया।
जी ये तो हल्की हल्की बारिश, उस तो बाद फिर सफर बिल्कुल। है। ਅੱਛਾ ਕਮ ਸੇ ਕਮ ਨਾ ਸਾਨੂੰ ਕੋਈ ਅੱਧਾ ਘੰਟਾ ਹੋ ਗਿਆ ਅਸੀਂ ਪੈਦਲ ਚੱਲ ਰਹੇ ਹੈਗੇ ਆ ਤੇ ਮਜ਼ੀਦ ਹਾਲੇ ਚਲਦੇ ਜਾ ਰਹੇ ਆ। ਤੁਹਾਨੂੰ ਲੱਗ ਰਿਹਾ ਹੋਵੇਗਾ ਅਸੀਂ ਦੌੜ ਰਹੇ ਆ, ਅਸੀਂ ਦੌੜ ਨਹੀਂ ਰਹੇ, ਅਸੀਂ ਆਪਣੇ ਕਦਮਾਂ ਨੂੰ ਰੋਕ ਰਹੇ ਹੈਗੇ ਆ ਕਿਉਂਕਿ ਉਤਰਾਈ ਇਸ ਤਰ੍ਹਾਂ ਦੀ ਹੈਗੀ ਹੈ ਕਿ ਸਾਨੂੰ ਜਿਹੜਾ ਹੈਗਾ ਨਾ ਸਪੀਡ ਬ੍ਰੇਕ ਨਹੀਂ, ਸਾਡੇ ਪੈਰਾਂ ਦੀ ਬ੍ਰੇਕ ਨਹੀਂ ਲੱਗ ਰਹੀ ਤੇ ਇਸ ਟਾਈਮ ਜਿਹੜਾ ਹੈਗਾ पैर वैसे ही ਫਿਸਲ ਰਹੇ ਨੇ। ਰਸਤਾ ਸਾਰਾ ਇਤਨਾ ਦੁਸ਼ਵਾਰ ਹੈਗਾ ਵੇ ਤੇ ਸਾਈਡਾਂ ਤੇ ਜੰਗਲ ਹੈਗਾ ਵੇ। ਇੱਥੇ ਸਾਡੇ ਇਲਾਵਾ ਜਿਹੜਾ ਹੈਗਾ ਨਾ ਸਾਨੂੰ ਇਹ ਸਾਡੇ ਤਿੰਨ ਬੰਦਿਆਂ ਤੋਂ ਇਲਾਵਾ ਸਾਨੂੰ ਫਿਲਹਾਲ ਕੋਈ ਬੰਦਾ ਨਹੀਂ ਨਜ਼ਰ ਆ ਰਿਹਾ दूर ਤੇ दूर तक। ਬਿਲਕੁਲ ਇੰਝ ਹੀ ਹੈ ਦੂਰ ਦੂਰ ਤੱਕ। ਤੇ ਸਿਰਫ ਇਹ ਵੀਡੀਓ ਵਾਸਤੇ ਅਸੀਂ ਜਾ ਰਹੇ ਹਾਂ ਇੰਨਾ ਸਫ਼ਰ ਕਰਕੇ। ਇੰਨੇ चट्टान जेडी उत्तों गिरी होनी, ऐसा उत्तों ਹਾਂ ਬਿਲकुल देखो ये उत्तों गिरी होनी उत्तों। ਬਿਲकुਲ ਇਹ ਉੱਪਰ ਆਈ ਹੋਣੀ, ਉੱਤੋਂ ਹੀ ਆਈ ਹੋਣੀ ਹੈ। ਬਹੁਤ ਹੀ ਖੌਫਨਾਕ ਤੇ ਡੇਂਜਰਸ ਇਲਾਕਾ ਹੈਗਾ ਵੇ। ਕੋਈ ਵੀ ਜੰਗਲੀ ਜਾਨਵਰ ਕਿਸੇ ਟਾਈਮ ਵੀ ਕਿੱਥੋਂ ਆ ਸਕਦਾ ਹੈਗਾ ਵੇ, ਕੋਈ ਕੁਛ ਨਹੀਂ ਕਿਹਾ ਜਾ ਸਕਦਾ। सफर कितना प्यारा हो रहा है। ਸਫ਼ਰ ਸਫ਼ਰ ਤੇ ये तो वापसी तो पता चल। ਵਾਪਸੀ ਤੇ ਪਤਾ ਚੱਲ। ਹਾਂ। ਬੱਦਲ ਦੀ ਤੁਹਾਨੂੰ ਆਵਾਜ਼ ਆ ਰਹੀ ਹੋਣੀ ਇਸ ਟਾਈਮ ਫੁੱਲ ਘਣਾ ਬੱਦਲ ਹੈਗਾ ਵੇ, ਕਾਲਾ ਸਿਆ ਇਹ ਪਹਾੜੀ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਤੇ ਬਾਰਿਸ਼ ਵੀ ਜਿਹੜਾ ਹੈਗਾ ਨਾ ਇਸ ਟਾਈਮ ਸ਼ੁਰੂ ਹੋਏ ਤੇ ਅਸੀਂ ਨਾ ਕੋਈ ਸਾਡੇ ਕੋਲ ਛਤਰੀ ਹੈ ਨਾ ਕੋਈ ਸਾਡੇ ਕੋਲ ਛਾਪਰ ਹੈ ਕਿ ਬੰਦਾ ਸਿਰ ਉੱਤੇ ਕਰ ਲਵੇ, ਬਟ ਇਹ ਹੈ ਕਿ ਹੁਣ ਸਿਰਫ ਹੈਲਮਟ ਹੈ ਵੇ, ਉਹ ਵੀ ਇੱਕ ਹੈ ਤੇ ਬੰਦੇ ਅਸੀਂ ਤਿੰਨ ਹੈਗੇ ਆ, ਕੋਈ ਗੱਲ ਨਹੀਂ। ਤੇ ਜੀ ਬਿਲਕੁਲ ਬਾਕੀ ਮਜ਼ੀਦ ਜਿਹੜਾ ਹੈਗਾ ਨਾ ਨਜ਼ਦੀਕ ਜਾ ਕੇ ਹੁਣ ਨਜ਼ਦੀਕ ਪਹੁੰਚਣਾ ਵਾ ਤੇ ਫਿਰ ਜਿਹੜਾ ਹੈਗਾ ਨਾ ਤੁਹਾਨੂੰ ਮਜ਼ੀਦ ਦਿਖਾਣਾ ਵਾ ਵਿਊ ਤੇ ਨਜ਼ਾਰਾ ਇੱਥੋਂ ਦਾ। ਤਕਰੀਬਨ ਕਾਫੀ ਸਫ਼ਰ ਅਸੀਂ ਜਿਹੜਾ ਹੈਗਾ ਨਾ ਪੈਦਲ ਕਰਕੇ ਥੱਲੇ ਆ ਚੁੱਕੇ ਹੈਗੇ ਆ। बस हुन साडा सफर जेड़ा एंड थोड़ा जा बाकी रह गया। ਨਜ਼ਦੀਕ ਲੱਗੇ ਹੋਏ ਆ, ਨੇੜੇ ਲੱਗ ਗਿਆ। ਫਾਈਨਲੀ ਜਿਹੜਾ ਹੈਗਾ ਅਸੀਂ ਚਾਂਬਲ ਮੰਦਿਰ ਦੇ ਬਿਲਕੁਲ ਕਰੀਬ ਪਹੁੰਚ ਚੁੱਕੇ ਹਾਂ। ਸਾਹਮਣੇ ਜਿਹੜੀ ਹੈ ਦੀਵਾਰ ਤੁਹਾਨੂੰ ਨਜ਼ਰ ਆ। फाइनली शजाद भाई इतना सफर करके ते मुश्किलात डाल के हुन फाइनली ਅਸੀਂ अपनी जगह ਤੇ पहुंच गए। ਬਿਲकुल ਇੰਜੀ ਬਿਲकुल ਇੰਜੀ ਤੇ हल्की हल्की बारिश हो रही है तो मौसम बड़ा ही सुहाना ते प्यारा मौसम बन रहा है। ਮੈਂ ਆਪਣੀ ਲਾਈਫ ਦੇ ਵਿੱਚ ਨਾ ਇੰਨਾ ਘਣਾ ਜੰਗਲ ਜਿਹੜਾ ਹੈਗਾ ਨਾ ਪਹਿਲੀ ਵਾਰੀ ਦੇਖ ਰਿਹਾ ਹੈਗਾ ਵਾ। ਤੇ ਇਸ ਸਾਹਮਣੇ ਜਿਹੜੀ ਦੀਵਾਰ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਚਾਂਬਲ ਮੰਦਿਰ ਦੀ ਦੀਵਾਰ ਹੈਗੀ ਹੈ ਰਾਈਟ ਸਾਈਡ ਦੇ ਉੱਤੇ। ਤੇ ਬੱਦਲ ਇੰਜ ਗਰਜ ਰਿਹਾ ਜਿਵੇਂ ਜੰਗੀ ਜਹਾਜ਼ ਲੰਘ ਰਹੇ ਨੇ ਕੋਈ। ਇਹ ਰਾਈਟ ਸਾਈਡ ਤੇ ਇਹ ਚਾਂਬਲ ਮੰਦਿਰ ਦੀ ਦੀਵਾਰ ਆ ਗਈ ਹੈ। नहीं वो तो है। ਇਹ ਚਾਂਬਲ ਮੰਦਿਰ ਆ ਗਿਆ ਜੀ। ਇਹ ਇਹਦਾ ਗੇਟ ਹੈ। ਦਰਵਾਜ਼ਾ ਓਪਨ ਹੋ ਚੁੱਕਿਆ ਤੇ ਇਸ ਟਾਈਮ ਹੁਣ ਅਸੀਂ ਅੰਦਰ ਇੰਟਰ ਹੋ ਰਹੇ ਹਾਂ। अस्सलाम वालेकुम। ਇਹ ਚਾਂਬਲ ਮੰਦਿਰ ਹੈ। ਸਾਹਮਣੇ ਬੋਰਡ ਦਾ ਦਰਖਤ ਹੈ, ਬੋਰਡ ਦਾ ਦਰਖਤ ਹੈ ਨਾ ਸ਼ਾਇਦ ਭਾਈ। ਤੇ ਬਹੁਤ ਹੀ ਪੁਰਾਣਾ ਤੇ ਬਹੁਤ ਹੀ ਕਦੀਮੀ ਦਰਖਤ, ਇਹਦੀਆਂ ਜੜ੍ਹਾਂ ਦੱਸ ਰਹੀਆਂ ਹੈਗੀਆਂ। ਤੇ ਰਾਈਟ ਸਾਈਡ ਦੇ ਉੱਤੇ ਜੰਗਲੇ, ਇਹ ਜੰਗਲੇ ਨੇ ਖਾਲੀ ਲਗੇ ਹੋਏ ਨੇ। ਇਹ ਵੀ ਦਰਖਤ ਬਹੁਤ ਹੀ ਪੁਰਾਣਾ ਤੇ ਬਹੁਤ ਹੀ ਕਦੀਮੀ ਇਹਦੀਆਂ ਸ਼ਾਖਾ ਦੱਸ ਰਹੀਆਂ ਹੈਗੀਆਂ। ਇਹ ਮੇਨ ਐਂਟਰੈਂਸ ਹੈਗੀ ਹੈ ਜਿੱਥੋਂ ਇੰਟਰ ਹੋਏ ਆ। ਤੇ ਪਹਿਲੇ ਇੱਥੇ ਰਾਈਟ ਸਾਈਡ ਤੇ ਥੱਲੇ ਚਸ਼ਮਾ ਹੈਗਾ, ਇਹ ਚਸ਼ਮਾ ਦੇਖਣੇ ਆ।
हाँ जी, उस तरफ तो आ रहा है, मंदिर वाली साइड तो ही आ रहा है। अच्छा जी, ये चांबल मंदिर दी मेन एंट्रेंस हैगी है। बाहर राइट लैफ्ट ते तुहानू नज़र आ रहा है जिवें डीवे वगैरह रखी दे सन, वो जगह बनी हुई है। ਇਹ ਮੇਨ ਐਂਟਰੈਂਸ ਤੋਂ ਅੰਦਰ ਵਾਲਾ ਪੋਰਸ਼ਨ ਇਹ ਬਰਾਮਦਾ ਟਾਈਪ ਜਿਹੜਾ ਹੈਗਾ ਵੇ, ਤੇ ਉੱਤੇ ਜਿਹੜਾ ਇਹਦਾ ਲੈਂਟਰ ਜਿਹਾ ਹੈਗਾ ਉਹ ਸਾਰਾ ਗਲਿਆ ਹੋਇਆ, ਸਰੀਏ ਨਜ਼ਰ ਆ ਰਹੇ ਨੇ ਵਿੱਚੋਂ। ਇਹ ਰਾਈਟ ਸਾਈਡ ਦੇ ਉੱਤੇ ਜਿਵੇਂ ਡੀਵੇ ਵਗੈਰਾ ਰੱਖੀ ਦੇ ਸਨ, ਦੋਵਾਂ ਪਾਸੇ ਇਹ ਬਣਿਆ ਹੋਇਆ ਵੇ। ਦਰਵਾਜ਼ਾ ਇਹਦਾ ਨਹੀਂ ਹੈਗਾ ਵੇ, ਬਟ ਇਹ ਸੰਗੇ ਮਰਮਰ ਟਾਈਪ ਜਿਹੜਾ ਹੈਗਾ ਪੱਥਰ ਲੱਗਾ ਹੋਇਆ ਇਹਦੀ ਚੌਕਾਟਾਂ ਦੇ ਵਿੱਚ। ਤੇ ਇਹਦੀ ਰਾਈਟ ਸਾਈਡ ਦੇ ਉੱਤੇ ਵੀ ਇਹ ਇੱਕ ਦਰਵਾਜ਼ਾ ਹੈਗਾ ਵੇ, ਉਹਦੇ ਵੀ ਰਾਈਟ ਸਾਈਡ ਦੇ ਉੱਤੇ ਉਹ ਜਗ੍ਹਾ ਬਣੀ ਸੀ ਡੀਵਿਆਂ ਵਾਸਤੇ, ਇਸ ਤਰ੍ਹਾਂ। ਤੇ ਇਸੇ ਤਰ੍ਹਾਂ ਲੈਫਟ ਸਾਈਡ ਦੇ ਉੱਤੇ ਵੀ ਜਿਹੜਾ ਹੈਗਾ ਇਹਦਾ ਇੱਕ ਦਰਵਾਜ਼ਾ ਹੈਗਾ ਵੇ। ਮੇਨ ਇੰਟਰਸਟ ਤੋਂ ਇਹਨੂੰ ਰਾਈਟ ਲੈਫਟ ਦੋਵਾਂ ਪਾਸੋਂ ਜਿਹੜਾ ਨਾ ਇਹਨੂੰ ਦਰਵਾਜ਼ਾ ਲੱਗਦਾ ਹੈ। ਇਹ ਮੇਨ ਅੰਦਰ ਐਂਟਰੈਂਸ ਹੈਗੀ ਹੈ ਤੇ ਇਹਦੇ ਅੰਦਰ ਹੁਣ ਐਂਟਰ ਹੋਣੇ ਆ। ਉੱਤੇ ਇਹਦਾ ਅੰਦਰ ਵਾਲੀ ਸਾਈਡ ਤੇ ਉਹ ਗੁੰਬੜੀ ਟਾਈਪ ਜਿਹੜਾ ਹੈਗਾ ਵੇ ਉਹ ਹੈਗੀ ਹੈ, ਤੇ ਛੋਟੇ ਛੋਟੇ ਜਿਵੇਂ ਖਾਨੇ ਬਣੇ ਹੁੰਦੇ ਨੇ ਉਹ ਬਣੇ ਹੋਏ ਨੇ ਚਾਰੋਂ ਤਰਫ। ਇਹ ਸਾਹਮਣੇ ਇਹ ਮੇਨ ਜਿਹੜੀ ਹੈ ਇਹਨਾਂ ਦੀ ਇਹ ਬਣੀ ਹੋਈ ਹੈ, ਇਹਦੇ ਵੱਲ ਆਲਮ ਕੋਈ ਇਬਾਦਤ ਦੀ ਜਗ੍ਹਾ ਹੈ, ਕੋਈ ਆਈਡੀਆ ਹੁਣ ਸਾਨੂੰ ਤਾਂ ਇਤਨਾ ਹੈ ਨਹੀਂ, ਬਟ ਹੈ ਕਿ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਵਾਂ। ਤੇ ਲੈਫਟ ਸਾਈਡ ਦੇ ਉੱਤੇ ਵੀ ਜਿਹੜਾ ਹੈਗਾ ਇੰਜ ਹੀ ਹੈ ਬਣਿਆ ਹੋਇਆ ਜੀ, ਬਿਲਕੁਲ ਰਾਈਟ ਸਾਈਡ ਤੇ ਵੀ ਹੈ। ਤੇ ਜਾਲੇ ਜਿਹੜੇ ਹੈਗੇ ਨੇ ਲੱਗੇ ਹੋਏ ਨੇ, ਦੀਮਕ ਵੀ ਲੱਗੀ ਹੋਈ ਦੀਵਾਰ ਨੂੰ ਤੁਹਾਨੂੰ ਨਜ਼ਰ ਆ ਰਹੀ ਹੈ, ਕਿਉਂਕਿ ਇੱਥੇ ਹੁਣ ਕੋਈ ਸ਼ੈ ਨਹੀਂ ਹੈ, ਵੀਰਾਨ ਹੈਗਾ ਵੇ। ਨਾ ਇੱਥੇ ਕੋਈ ਇਸ ਟਾਈਮ ਹਿੰਦੂ ਹੈਗੇ ਨੇ, ਨਾ ਕੋਈ ਇੱਥੇ ਇਬਾਦਤ ਹੁੰਦੀ ਹੈ, ਬਟ ਇਹ ਕਿ ਕਿਸੇ ਦੌਰ ਦੇ ਵਿੱਚ ਇਹ ਵਸਦਾ ਹੋਏਗਾ, ਇੱਥੇ ਇਬਾਦਤ ਵਗੈਰਾ ਵੀ ਹੁੰਦੀ ਹੋਏਗੀ। ਥੱਲੇ ਵਾਲਾ ਫਰਸ਼ ਤੁਸੀਂ ਵੇਖ ਰਹੇ ਹੋ ਕਿ ਉਹ ਜਗ੍ਹਾ ਜਗ੍ਹਾ ਤੋਂ ਜਿਹੜਾ ਹੈ ਨਾ ਪੁੱਟਿਆ ਹੋਇਆ, ਖ਼ਤਮ ਹੋਇਆ ਹੈ। ਤੇ ਇਹ ਵੀ ਵੇਖੋ ਖੱਡੇ ਵੱਜੇ ਹੋਏ ਨੇ, ਇਹ ਵੇਖੋ ਇਹ ਖੱਡੇ ਵੱਜੇ ਹੋਏ ਨੇ। ਅੱਛਾ, ਇਹ ਮੰਦਿਰ ਦੀ ਸਾਈਡ ਵਿਊ ਮੈਂ ਤੁਹਾਨੂੰ ਵਿਖਾ ਰਿਹਾ ਵਾਂ। ਇਹ ਮੰਦਿਰ ਦਾ ਸਾਈਡ ਵਿਊ ਹੈਗਾ ਵੇ, ਤੇ ਨਾਮ ਜਿਹੜੇ ਹੈਗੇ ਨੇ ਉਹ ਲਿਖੇ ਹੋਏ ਨੇ, ਕਿਉਂਕਿ ਅਸੀਂ ਪਾਕਿਸਤਾਨੀ ਜਿਹੜੇ ਹੈਗੇ ਆ ਨਾ ਉਹ ਕਿੱਥੇ ਵੀ ਜਾਂਦੇ ਆ ਨਾ ਤੇ ਆਪਣੀ ਨਿਸ਼ਾਨੀ ਜ਼ਰੂਰ ਛੱਡਨੇ ਆ। ਤੇ ਇਹ ਦਰਵਾਜ਼ਾ ਇਸ ਸਾਈਡ ਦਾ, ਇਹ ਬੈਕ ਸਾਈਡ ਦਾ ਵਿਊ ਹੈਗਾ ਵੇ। ਤੇ ਬਿਲਕੁਲ ਇਹਦੀ ਬੈਕ ਸਾਈਡ ਤੇ ਜਿਹੜਾ ਹੈਗਾ ਨਾ ਖਾਈ ਹੈਗੀ ਹੈ, ਬਹੁਤ ਹੀ ਗਹਿਰੀ ਖਾਈ ਹੈਗੀ ਹੈ। मैं तुहानू थोड़ा जिहा क्लोज हो के विखाना वा। अल्लाह अकबर। इस तो ज़्यादा अगे हुण नहीं जावांगा, खुदा ना खास्ता पैर फिसले तो मैं थले, तो तुसी जिहड़ा हैगा चैनल भी सबसक्राइब नहीं करना, तो
ਵੀਡੀਓ ਨੂੰ ਵੀ ਲਾਈਕ ਨਹੀਂ ਕਰਨਾ। ਇੰਨੀ ਮਿਹਨਤ ਕੀਤੀ ਹੈ, ਬਟ ਉਮੀਦ ਕਰਨਾ ਵਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਅੱਛਾ, ਇਹ ਦੂਸਰੀ ਸਾਈਡ ਹੈਗੀ ਹੈ, ਜਿਹੜੀ ਇਹਦੀ ਲੈਫਟ ਸਾਈਡ ਹੈਗੀ ਹੈ, ਇਹਦਾ ਇਹ ਵਿਊ ਹੈਗਾ ਵੇ। ਅੱਛਾ, ਇਹ ਜਿਹੜਾ ਤਲਾਬ ਹੈਗਾ ਵੇ, ਜਿਹਦੇ ਬਾਰੇ ਤੁਹਾਨੂੰ ਮੈਂ ਪਹਿਲੇ ਦੱਸਿਆ ਹੈਗਾ ਵੇ, ਇਸ ਤਲਾਬ ਦੇ ਉੱਤੇ ਹਿੰਦੂ ਇਸ਼ਨਾਨ ਕਰਦੇ ਹਨ ਤੇ ਉਹਨਾਂ ਦਾ ਅਕੀਦਾ ਇਹ ਸੀ ਕਿ ਉਹਨਾਂ ਦੇ ਪਾਪ ਜਿਹੜੇ ਹੈਗੇ ਨੇ ਉਹ ਧੁੱਲ ਜਾਂਦੇ ਸਨ। ਤੇ ਇਹ ਉਹ ਤਲਾਬ ਹੈਗਾ ਵੇ। ਇਸ ਤਲਾਬ ਨੂੰ ਬਣਾਇਆ ਸੀ ਇੱਕ ਹਿੰਦੂ, ਨਰਸਿੰਘ ਨਾਮ ਦਾ ਇੱਕ ਹਿੰਦੂ ਆਈ, ਜਿਸੇ ਇਸ ਮੰਦਰ ਨੂੰ ਵੀ ਬਣਾਇਆ, ਇਸ ਤਲਾਬ ਨੂੰ ਵੀ ਬਣਾਇਆ, ਤੇ ਇੱਕ ਯੂਨੀਵਰਸਿਟੀ ਵੀ ਇੱਕ ਬਣਾਈ ਹੈ ਜਿੱਥੇ ਸਾਧੂ ਹੈਗੇ ਸਨ, ਜਿਹੜੇ ਇਹਨਾਂ ਦੇ ਤਾਲਿਬ ਇਲਮ ਹੈਗੇ ਸਨ, ਜਿਹੜੇ ਇਸ ਫੀਲਡ ਦੇ ਬੰਦੇ ਹੁੰਦੇ ਨੇ, ਉਹ ਇੱਥੇ ਪੜ੍ਹਦੇ ਹਨ ਤੇ ਫਿਰ ਇੱਥੋਂ ਅੱਗੇ ਮੁਖਤਲਿਫ ਮੰਦਰਾਂ 'ਚ ਜਾ ਕੇ ਇਬਾਦਤ ਕਰਾਉਂਦੇ ਹਨ, ਜੋ ਇਹਨਾਂ ਦਾ ਤਰੀਕਾਕਾਰ ਹੁੰਦਾ ਸੀ। ਇਹ ਉਹ ਤਲਾਬ ਹੈਗਾ ਵੇ ਜਿਹੜਾ ਨਰਸਿੰਘ ਨੇ ਬਣਵਾਇਆ ਹੈ। ਅੱਛਾ, ਇਹ ਜਿਹੜੀ ਸਾਹਮਣੇ ਹੁਣ ਤੁਸੀਂ ਬਿਲਡਿੰਗ ਵੇਖ ਰਹੇ ਹੋ, ਇਹ ਉਹ ਜਿਹੜੀ ਹੈਗੀ ਹੈ ਨਾ ਯੂਨੀਵਰਸਿਟੀ ਟਾਈਪ ਬਣੀ ਸੀ ਉਸ ਦੌਰ ਦੇ ਵਿੱਚ, ਜਿਹਦੇ ਵਿੱਚ ਆ ਕੇ ਹਿੰਦੂ ਸਾਧੂ ਜਿਹੜੇ ਹੁੰਦੇ ਸਨ ਉਹ ਰਿਸਰਚ ਕਰਦੇ ਹਨ ਤੇ ਪੜ੍ਹਦੇ ਹਨ ਆਪਣੀ ਗੀਤਾ ਜਾਂ ਆਪਣੀ ਰਾਮਾਇਣ, ਜੋ ਵੀ ਉਹਨਾਂ ਦੀ ਮਜ਼ਹਬੀ ਕਿਤਾਬਾਂ ਹੈਗੀਆਂ ਸਨ। ਤੇ ਫਿਰ ਜਿਹੜਾ ਹੈਗਾ ਇਸ ਤੋਂ ਬਾਅਦ ਇੱਥੋਂ ਕੋਈ ਡਿਗਰੀ ਵਗੈਰਾ ਲੈ ਕੇ ਤੇ ਉਹ ਅੱਗੇ ਮੁਖਤਲਿਫ ਇਲਾਕਿਆਂ ਦੇ ਵਿੱਚ ਜਾ ਕੇ ਆਪਣੇ ਮਜ਼ਹਬ ਦੀ ਤਬਲੀਗ ਕਰਦੇ ਹਨ। ਤੇ ਇਹਨੂੰ ਹੁਣ ਮੈਂ ਨਜ਼ਦੀਕੋਂ ਤੁਹਾਨੂੰ ਵਿਖਾਉਣਾ ਵਾ। ਤੇ ਇਹ ਸਾਹਮਣੇ ਜਿਹੜੀ ਤੁਹਾਨੂੰ ਜਗ੍ਹਾ ਨਜ਼ਰ ਆ ਰਹੀ ਹੈ, ਇੱਥੇ ਤਖਤੀ ਲੱਗੀ ਹੋਈ ਹੈ ਜਿਹੜੀ ਹੁਣ ਮੌਜੂਦ ਨਹੀਂ ਹੈ। ਮੇਰੇ ਭਾਈ ਮਲਕ ਮੁਦੱਸਰ ਅਵਾਨ ਦੱਸ ਰਹੇ ਹਨ ਕਿ ਅੱਜ ਤੋਂ 7-8 ਸਾਲ ਪਹਿਲੇ ਤੱਕ ਉਹ ਤਖਤੀ ਮੌਜੂਦ ਆਈ, ਲੇਕਿਨ ਹੁਣ ਉਹ ਤਖਤੀ ਇੱਥੇ ਮੌਜੂਦ ਨਹੀਂ ਹੈਗੀ। ਅੱਛਾ, ਇਹ ਜਿਹੜਾ ਹੈਗਾ ਨਾ, ਜਿਹੜੀ ਯੂਨੀਵਰਸਿਟੀ ਜੀ ਬਣਾਈ ਆਈ, ਇਹ ਉਹਦਾ ਐਂਟਰੈਂਸ ਹੈਗੀ। ਇੱਥੋਂ ਮੈਂ ਅੰਦਰ ਦਾਖਲ ਹੋ ਰਿਹਾ, ਸਾਹਮਣੇ ਤੁਹਾਨੂੰ ਉਹ ਨਜ਼ਰ ਆ ਰਿਹਾ ਇੱਕ ਗੈਪ ਜਿਹਾ, ਖੱਪਾ ਜਿਹਾ, ਇਹਦੇ ਅੰਦਰ ਦੀਵੇ ਵਗੈਰਾ ਰੱਖਦੇ ਹੋਣਗੇ, ਵੱਲਾ ਆਲਮ ਕੋਈ ਇਹੋ ਜਿਹੀ ਚੀਜ਼ ਹੋਏਗੀ ਜਿਹਦੇ ਵਾਸਤੇ ਇਹ ਬਣਿਆ ਜਾਂ ਕਿਸੇ ਵੀ ਇਸਤੇਮਾਲ ਦੇ ਵਿੱਚ ਆਉਂਦਾ ਹੋਏਗਾ। ਛੱਤ ਦੀ ਜਿਹੜੀ ਹੈ ਉਹ ਨਹੀਂ ਹੈ, ਡਿੱਗੀ ਹੋਈ ਹੈ ਤੇ ਅੰਦਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ में ਇਹਨੂੰ 1 2 3 4 ਇਹਦੇ ਜਿਹੜੇ ਹੈਗਾ ਨਾ ਪਿਲਰ ਹੈਗੇ ਨੇ ਅੰਦਰ ਵਾਲੀ ਸਾਈਡ ਤੇ ਛੱਤ ਇਹਦੀ ਜਿਹੜੀ ਹੈ ਉਹ ਬਿਲਕੁਲ ਨਹੀਂ ਹੈਗੀ। ਅੱਛਾ, ਇਸ ਦਰਮਿਆਨ ਵਾਲੇ ਬਰਾਮਦੇ ਦੇ ਸਾਹਮਣੇ ਵੀ ਜਿਹੜਾ ਹੈਗਾ ਨਾ ਇੱਕ ਛੋਟਾ ਜਿਹਾ ਕਮਰਾ ਹੈਗਾ ਵੇ, ਤੇ ਤੁਸੀਂ ਇਹ ਵੇਖ ਸਕਦੇ ਹੋ ਕਿ ਇਸ ਪਿਲਰ ਨੂੰ ਜਿਹੜੇ ਇਹ ਇੱਟਾਂ ਨਹੀਂ ਹੈਗੀਆਂ, ਇਹ ਉਸ ਟਾਈਮ ਦਾ ਪੱਥਰ ਹੈਗਾ ਸੀ, ਉਦੋਂ ਪੱਥਰ ਹੀ ਯੂਜ਼ ਹੁੰਦੇ ਸੀ। ਤੇ ਕਿਸ ਤਰ੍ਹਾਂ ਕਿੰਨੀ ਜ਼ਬਰਦਸਤ ਕਾਰੀਗਰੀ ਦੇ ਨਾਲ ਇਸ ਪੱਥਰ ਨੂੰ ਤਰਾਸ਼ ਕੇ ਤੇ ਇੱਟਾਂ ਦੀ ਸ਼ਕਲ ਦੇ ਕੇ ਤੇ ਇਹ ਤਾਮੀਰ ਕੀਤਾ ਗਿਆ। ਕਮ ਅਜ਼ ਕਮ 400-500 ਸਾਲ ਪੁਰਾਣਾ ਇਹ ਮੰਦਰ ਹੈਗਾ ਵੇ ਤੇ ਇਹ ਯੂਨੀਵਰਸਿਟੀ ਹੈਗੀ ਵੇ। ਤੇ ਉਸ ਦੌਰ ਦੀ ਬਣਾਉਣ ਵਾਲੇ ਦੀ ਜ਼ਹਾਨਤ ਚੈੱਕ ਕਰੋ ਤੇ ਮਿਹਨਤ ਚੈੱਕ ਕਰੋ, ਕਮਾਲ ਹੈ। ਕਿਉਂਕਿ ਉਸ ਦੌਰ ਦੇ ਵਿੱਚ ਇੱਟ ਤੇ ਹੈ ਨਹੀਂ ਸੀ, ਇਹ ਪਹਾੜੀ ਸਿਲਸਿਲਾ ਹੈਗਾ ਵੇ, ਪਹਾੜੀ ਪੱਥਰ ਹੈਗੇ ਨੇ ਤੇ ਕਿਵੇਂ ਖੂਬਸੂਰਤੀ ਨਾਲ ਇਹਨੂੰ ਤਰਾਸ਼ਿਆ ਗਿਆ ਤੇ ਬਣਾਇਆ ਗਿਆ। ਇਹ ਦੂਸਰੀ ਸਾਈਡ ਨੂੰ ਵੀ ਇੱਕ ਛੋਟਾ ਜਿਹਾ ਰੂਮ ਹੈ, ਇਹਨੂੰ ਵੀ ਅੰਦਰੋਂ ਦੇਖਦੇ ਹੈਗੇ। ਇਹਦੀ ਵੀ ਛੱਤ ਨਹੀਂ ਹੈਗੀ, ਬਟ ਇਹਦੇ ਵੀ ਹੈ ਇੱਕ ਦਰਵਾਜ਼ਾ ਇੱਧਰੋਂ ਹੈਗਾ ਵੇ ਤੇ ਇਸ ਸਾਈਡ ਤੋਂ NGO ਰੱਖਿਆ ਕੁਝ ਦੀਵਾ ਸ਼ੀਵਾ ਰੱਖਣ ਵਾਸਤੇ, ਰੋਸ਼ਨੀ ਵਾਸਤੇ ਜਿਹੜਾ ਹੈਗਾ ਵੇ ਇਹ ਬਣਾਇਆ ਗਿਆ। ਛੱਤ ਇਹਦੀ ਵੀ ਨਹੀਂ ਹੈਗੀ। ਅੱਛਾ, ਜਿਹੜੀ ਇਹ ਬਿਲਡਿੰਗ ਹੈਗੀ ਯੂਨੀਵਰਸਿਟੀ ਦੀ, ਇਹਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਨਾ, ਇਹ ਜਿਹੜਾ ਤੁਹਾਨੂੰ ਗੈਪ ਨਜ਼ਰ ਆ ਰਿਹਾ, ਇੱਥੋਂ ਇਹ ਚਸ਼ਮਾ ਜਿਹੜਾ ਹੈਗਾ ਨਾ ਨਿਕਲ ਰਿਹਾ ਹੈਗਾ ਵੇ ਤੇ ਇੱਥੋਂ ਹੀ ਇਹ ਸਾਹਮਣੇ ਤਲਾਬ ਦੇ ਵਿੱਚ ਜਿਹੜਾ ਹੈਗਾ ਪਾਣੀ ਜਾਂਦਾ ਤੇ ਅੱਗੋਂ ਹੀ ਦੂਸਰੇ ਪਾਸੇ ਪਹਾੜੀ ਦੇ ਦੂਸਰੀ ਸਾਈਡ ਤੇ ਥੱਲੇ
ਉਹਦੀ ਨਿਕਾਸੀ ਹੋ ਜਾਂਦੀ ਹੈਗੀ ਹੈ। ਹੁਣ ਉੱਤੇ ਝਾੜੀਆਂ ਦੇ ਕੇ ਇਹਨੂੰ ਕਵਰ ਕੀਤਾ ਹੋਇਆ। ਤੇ ਇਹ ਸਾਈਡ ਵਾਲਾ ਜਿਹੜਾ ਹੈਗਾ ਨਾ, ਇੱਕ ਰੂਮ ਇਸ ਤਰਫ ਹੈਗਾ ਵੇ, ਇੱਕ ਰੂਮ ਉਸ ਤਰਫ ਹੈਗਾ ਵੇ, ਤੇ ਦਰਮਿਆਨ 'ਚ ਇਹ ਹਾਲ ਜਿਹਾ ਹੈਗਾ ਸੀ। ਤੇ ਬਿਲਕੁਲ ਇਸੇ ਤਰ੍ਹਾਂ ਉਹ ਸਾਹਮਣੇ ਵੀ ਜਿਹੜਾ ਹੈਗਾ ਇੱਕ ਛੋਟੀ ਜਿਹੀ ਇਹਦੇ ਤੋਂ ਜੁੜੀ ਹੋਈ ਇੱਕ ਹੋਰ ਬਿਲਡਿੰਗ ਹੈਗੀ ਹੈ। ਉਹਦੇ ਵੀ ਇੰਝ ਹੀ ਇੱਕ ਦਰਮਿਆਨ 'ਚ ਰੂਮ ਟਾਈਪ ਹੈ ਤੇ ਦੋ ਸਾਈਡਾਂ ਦੇ ਉੱਤੇ ਛੋਟੇ ਛੋਟੇ ਹੈਗੇ ਨੇ। ਕੋਸ਼ਿਸ਼ ਕਰਨਾ ਉਹ ਵੀ ਤੁਹਾਨੂੰ ਨਜ਼ਦੀਕ ਜਾ ਕੇ ਦਿਖਾਣਾ ਵਾ। ਬਹੁਤ ਹੀ ਇੱਥੇ ਜ਼ਿਆਦਾ ਲੱਕੜੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਕੰਡੇ ਲੱਗੇ ਹੋਏ ਨੇ, ਤੇ ਗੁਜ਼ਰਨਾ ਵਾ ਤੇ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਣਾ ਵਾ। ਅੱਛਾ, ਇਹ ਜਿਹੜੀ ਦੂਸਰੀ ਸਾਈਡ ਤੇ ਮੈਂ ਤੁਹਾਨੂੰ ਬਿਲਡਿੰਗ ਦਿਖਾਈ ਹੈ ਛੋਟੀ ਜਿਹੀ, ਇਹ ਉਹਦਾ ਹਿੱਸਾ ਹੈਗਾ ਵੇ। ਇਹਦੇ ਨਾਲ ਇਹ ਵਾਲਾ ਦਰਮਿਆਨ ਵਾਲਾ ਹਿੱਸਾ ਹੈ। ਇਹਦੇ ਅੰਦਰ ਵੀ ਤੁਸੀਂ ਵੇਖ ਸਕਦੇ ਹੋ ਸਾਈਡਾਂ ਦੇ ਉੱਤੇ ਉਹੀ ਚੀਜ਼ ਬਣੀ ਹੈ, ਚਿਰਾਗ ਵਗੈਰਾ ਰੱਖਣ ਵਾਸਤੇ ਜਾਂ ਕੋਈ ਕਿਤਾਬਾਂ ਉਸ ਦੌਰ ਦੇ ਵਿੱਚ ਰੱਖਣ ਵਾਸਤੇ। ਇਹ ਜਿਹੜੀ ਲਾਇਬ੍ਰੇਰੀ ਬਣਾਈ ਗਈ ਸੀ ਨਰਸਿੰਗਸ ਨੇ ਜਿਹੜੀ ਬਣਾਈ ਸੀ, ਇਹਦੀ ਵੀ ਛੱਤ ਨਹੀਂ ਹੈਗੀ, ਛੱਤ ਗਿਰੀ ਹੋਈ ਹੈ। ਤੇ ਇਹ ਉੱਤੋਂ ਜਿਹੜਾ ਇੱਟਾਂ ਤੁਹਾਨੂੰ ਨਜ਼ਰ ਆ ਰਹੀਆਂ ਹੈ, ਬਾਅਦ ਦੇ ਵਿੱਚ ਇਹਦੀ ਮੁਰੰਮਤ ਵੀ ਹੋਈ ਹੈ। ਜਿੱਥੋਂ ਹੈਗੀ ਸੀ ਇਹਨੂੰ ਮੁਰੰਮਤ ਕੀਤਾ ਗਿਆ, ਬਟ ਹੈ ਕਿ ਫਿਰ ਇਹ ਇੱਕ ਦਫਾ ਉਸੀ ਹਾਲਤ ਦੇ ਵਿੱਚ ਆ ਗਿਆ ਹੈਗਾ ਵੇ। ਇਹ ਬਾਹਰ ਡੀਵਾ ਰੱਖਣ ਵਾਸਤੇ ਜਗ੍ਹਾ ਹੈਗੀ ਸੀ, ਤੇ ਇਹ ਹੁਣ ਅੰਦਰ ਦਾ ਹਿੱਸਾ ਹੈਗਾ ਵੇ। ਉਤੋਂ ਇਹਦੇ ਵੀ ਛੱਤ ਨਹੀਂ ਹੈਗੀ। ਤੇ ਇਸ ਪਾਸੇ ਦੇਖਨੇ ਆ, ਅੱਛਾ ਇਸ ਪਾਸੇ ਵੀ ਇਹ ਗਲੀ ਜੀ ਹੈਗੀ ਹੈ, ਉੱਤੇ ਛੱਤ ਨਹੀਂ ਹੈਗੀ। ਅੱਛਾ, ਇਹ ਜਗ੍ਹਾ ਜਿਹੜੀਆਂ ਹੈਗੀਆਂ ਨੇ ਇਸ ਤਰ੍ਹਾਂ, ਇਹਨਾਂ ਜਗ੍ਹਾ ਦੇ ਅੰਦਰ ਜਿਹੜਾ ਹੈਗਾ ਹਰ ਬੰਦਾ ਜਿਹੜਾ ਹੈਗਾ ਨਾ ਨਹੀਂ ਜਾਂਦਾ, ਬਟ ਤੁਹਾਡੇ ਵਾਸਤੇ ਜਿਹੜਾ ਹੈਗਾ ਨਾ ਇਸ ਵੀਡੀਓ ਵਾਸਤੇ, ਤਾਂ ਕਿ ਤੁਹਾਨੂੰ ਜਿਹੜਾ ਹੈਗਾ ਨਾ ਹਰ ਚੀਜ਼ ਇਹਦੀ ਮਾਲੂਮਾਤ ਇਸ ਵੀਡੀਓ 'ਚ ਮਿਲ ਸਕੇ। ਇਹ ਅੰਦਰ ਜਾ ਕੇ ਵਿਖਾਣੀ ਪਈ ਹੈ, ਬਟ ਹੈ ਕਿ ਇੱਕ ਦਫਾ ਫਿਰ ਕੰਡਿਆਂ 'ਚ ਫਸ ਗਿਆ ਮੈਂ। ਬਹੁਤ ਹੀ ਮੁਸ਼ਕਿਲ ਨਾਲ ਕੰਡੇ ਜਿਹੜੇ ਹੈਗੇ ਨੇ ਉਹ ਕੱਪੜਿਆਂ ਦੇ ਵਿੱਚੋਂ ਕੱਢੇ ਹੈਗੇ ਨੇ, ਕਿਉਂਕਿ ਇੱਥੇ ਕੋਈ ਐਸੀ ਥੱਲੇ ਟਹਿਣੀ ਨਹੀਂ ਹੈਗੀ, ਕੋਈ ਐਸਾ ਚੀਜ਼ ਨਹੀਂ ਹੈਗੀ ਜਿਹਦੇ ਨਾਲ ਕੰਡੇ ਨਹੀਂ ਲੱਗੇ ਹੋਏ। ਤੇ ਫਿਰ ਜਦੋਂ ਅੱਗੇ ਜਾ ਕੇ ਕਲੋਜ਼ ਤੁਹਾਨੂੰ ਵਿਖਾਵਾਂਗਾ ਤੇ ਕੰਡਿਆਂ ਦੇ ਵਿੱਚ ਫਸਣਾ ਤੇ ਪਏਗਾ। ਅੱਛਾ ਜੀ, ਇਹ ਦੂਸਰੀ ਸਾਈਡ ਹੈ, ਜਿਹੜੀ ਅੰਦਰ ਵਾਲੀ ਸਾਈਡ ਅਸੀਂ ਹੁਣ ਵੇਖੀਏ ਪਰਲੇ ਪਾਸੋਂ, ਉਹਦਾ ਇਹ ਹਿੱਸਾ ਹੈਗਾ ਵੇ। ਇਹਦੀ ਵੀ ਛੱਤ ਜਿਹੜੀ ਹੈਗੀ ਹੈ ਉਹ ਬਿਲਕੁਲ ਨਹੀਂ ਹੈ। ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਵਿਊ ਦਿਖਾਣਾ ਵਾ। ਇਹ ਸਾਰਾ ਜਿਹੜਾ ਹੈਗਾ ਨਾ ਵਿਊ ਹੈਗਾ ਵੇ। ਇਹ ਪੱਥਰ ਹੈਗੇ ਨੇ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਕਿ ਕਿੰਨੀ ਖੂਬਸੂਰਤੀ ਦੇ ਨਾਲ ਉਸ ਦੌਰ ਦੇ ਵਿੱਚ ਕਟਿੰਗ ਕਰਕੇ ਤੇ ਇੱਟਾਂ ਦੀ ਸ਼ਕਲ ਦੇ ਵਿੱਚ ਜਿਹੜਾ ਹੈਗਾ ਨਾ ਇਹਨਾਂ ਨੂੰ ਤਿਆਰ ਕਰਕੇ ਤੇ ਇਹ ਬਿਲਡਿੰਗ ਤਿਆਰ ਕੀਤੀ ਗਈ। ਤੇ ਇਹ ਦਰਖਤ ਇੱਕ ਇਹ ਵੀ ਬਹੁਤ ਹੀ ਪੁਰਾਣਾ ਦਰਖਤ ਹੈਗਾ ਵੇ, ਇਸ ਟਾਈਮ ਗਿਰਿਆ ਹੋਇਆ। ਇਹ ਦਰਖਤ ਦੀ ਤੁਸੀਂ ਪੋਜੀਸ਼ਨ ਚੈੱਕ ਕਰੋ। ਇਧਰੋਂ ਇੱਕ ਇਹਦੀ ਸ਼ਾਖ ਇੰਜ ਇਹ ਉੱਤੇ ਨੂੰ ਜਾ ਰਹੀ ਹੈਗੀ ਹੈ, ਤੇ ਇੱਕ ਜਿਹੜੀ ਹੈਗੀ ਉਹ ਇੰਜ ਉਹ ਉਸ ਪਾਸੇ ਜਾ ਰਹੀ ਹੈਗੀ। ਅੱਛਾ, ਪੱਲੇ ਪਾਸੋਂ ਜਿਹੜਾ ਮੈਂ ਤੁਹਾਨੂੰ ਵਿਖਾਇਆ ਨਾ ਤਲਾਬ ਦੇ ਵਿੱਚੋਂ ਪਾਣੀ ਉਹਨਾਂ ਨੂੰ ਪਹਾੜੀ ਦੇ ਥੱਲੋਂ ਆ ਰਿਹਾ ਵੇ, ਥੱਲੇ ਜਾ ਰਿਹਾ ਵੇ, ਤੇ ਉਹ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਇਹ ਉਹ ਪਾਣੀ ਜਿਹੜਾ ਹੈਗਾ ਨਾ, ਇਹਨੂੰ ਕਹਿੰਦੇ ਨੇ ਨਰਸਿੰਗ ਫੁਆਰ। ਕੁਦਰਤੀ ਤੌਰ ਦੇ ਉੱਤੇ ਜਿਹੜਾ ਹੈਗਾ ਨਾ ਇਹ ਪਾਣੀ ਦੀ ਫੁਆਰ ਦੀ ਸ਼ਕਲ ਦੇ ਵਿੱਚ ਉਹ ਥੱਲੇ ਖਾਈ ਦੇ ਵਿੱਚ ਜਾ ਰਿਹਾ ਹੈਗਾ ਵੇ। ਕਲੋਜ਼ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਾ। ਇਹ ਤੁਹਾਨੂੰ ਨਜ਼ਰ ਆ ਰਿਹਾ ਹੋਣਾ, ਉਹ ਥੱਲੇ ਜਾ ਰਿਹਾ ਖਾਈ ਦੇ ਵਿੱਚ। ਤੇ ਉਹ ਵੇਖੋ ਦਰਖਤ ਦੇ ਵਿੱਚੋਂ ਜਿਹੜਾ ਹੈਗਾ ਨਾ ਇਹ ਪਾਣੀ ਨਿਕਲ ਰਿਹਾ ਹੈਗਾ।
ਇਸ ਟਾਈਮ ਬਹੁਤ ਹੀ ਤੇਜ਼ ਹਵਾ ਤੇ ਬਹੁਤ ਹੀ ਤੇਜ਼ ਬਾਰਿਸ਼ ਹੋ ਰਹੀ ਹੈਗੀ ਹੈ ਤੇ ਇਸ ਮੌਸਮ ਦੇ ਵਿੱਚ, ਇਸ ਬਾਰਿਸ਼ ਦੇ ਵਿੱਚ ਸਪੈਸ਼ਲੀ ਤੁਹਾਡੇ ਵਾਸਤੇ ਇਹ ਵੀਡੀਓ ਬਣਾਈ ਹੈ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਬਣਦਾ ਹੈ। ਇਸ ਵੀਡੀਓ ਨੂੰ ਲਾਈਕ ਵੀ ਤੇ ਸ਼ੇਅਰ ਕਰਨਾ ਵੀ ਬਣਦਾ ਹੈ। ਅਗਰ ਚੈਨਲ ਤੇ ਹੁਣੇ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਮਜ਼ੀਦ ਹੌਸਲਾ ਅਫਜ਼ਾਈ ਹੋਵੇ ਤੇ ਇਹੋ ਜਿਹੀ ਵੀਡੀਓਜ਼ ਤੁਹਾਡੇ ਵਾਸਤੇ ਬਣਾਉਂਦਾ ਰਵਾਂ ਤੇ ਲੈ ਕੇ ਆਉਂਦਾ ਰਵਾਂ। ਬਹੁਤ ਹੀ ਜ਼ਿਆਦਾ ਤੁਹਾਡੇ ਪਿਆਰ ਤੇ ਸਪੋਰਟ ਦੀ ਜ਼ਰੂਰਤ ਹੈਗੀ ਹੈ। ਆਪਣਾ ਪਿਆਰ ਤੇ ਸਪੋਰਟ ਵਿਖਾਉਂਦੇ ਰਹੋ ਤਾਂ ਕਿ ਮੈਂ ਮਜ਼ੀਦ ਵੀਡੀਓਜ਼ ਇਹੋ ਜਿਹੀਆਂ ਬਣਾ ਕੇ ਤੁਹਾਡੇ ਤੱਕ ਲੈ ਕੇ ਆਉਂਦਾ ਰਵਾਂ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਜਿਉਂਦੇ ਵਸਦੇ ਰਹੋ। ਮਿਲਦੇ ਹਾਂ ਨਵੀਂ ਕਿਸੇ ਥਾਂ ਤੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਸ਼ੁਜਾਤ ਆਵਾਨ ਨੂੰ ਇਜਾਜ਼ਤ। ਅੱਲਾ ਨਿਗਹਿਬਾਨ।